ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਕਿਸਾਨੀ ਧਰਨੇ ਤੋਂ। ਰਾਜਪਾਲ ਨੇ ਕਹਿੰਦੇ ਕਿਸਾਨਾਂ ਲਈ ਦਰ ਖੋਲੇ ਨੇ, ਪਰ ਮੁੱਖ ਮੰਤਰੀ ਨੇ ਹਲੇ ਭੇੜੇ ਵੇ ਨੇ। ਬਿਲਕੁਲ ਪ੍ਰਵੀਨ ਜੀ, ਪਿਛਲੇ 2 ਦਿਨ ਤੋਂ ਨੇ, ਅੱਜ ਤੀਸਰਾ ਦਿਨ ਹੈ ਜੀ। ਮਤਲਬ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਔਰ ਚੰਡੀਗੜ੍ਹ ਦੀ ਹੱਦ ਦੇ ਉੱਤੇ ਜਿਹੜਾ ਕਿਸਾਨੀ ਧਰਨਾ ਚੱਲ ਰਿਹਾ, ਇਹ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀ। ਔਰ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸੰਬੰਧਿਤ ਜਿੰਨੀਆਂ ਜਥੇਬੰਦੀਆਂ ਨੇ, ਉਹਨਾਂ ਨੇ ਆਪੋ ਆਪਣੇ ਸੂਬਿਆਂ ਦੀ ਰਾਜਧਾਨੀ ਦੇ ਵਿੱਚ 3 ਰੋਜ਼ਾ ਧਰਨਾ ਲਾਇਆ। ਜੀ। ਸੋ ਇਸ ਲਈ ਪਹਿਲੇ ਪੜਾਅ 'ਚ ਤਾਂ ਇਹ ਗੱਲ ਸਪਸ਼ਟ ਹੈ ਕਿ ਇਹ ਸੰਯੁਕਤ ਕਿਸਾਨ ਮੋਰਚੇ ਦੀ 3 ਦਿਨਾਂ ਲਈ ਕਾਲ ਹੈ ਜੀ। ਬੇਸ਼ੱਕ ਇਸ ਨੂੰ ਲੈ ਕੇ ਇਹ ਚਰਚਾਵਾਂ ਖੂਬ ਨੇ ਕਿ ਕੀ ਅੰਦੋਲਨ ਲੰਬਾ ਚੱਲ ਸਕਦਾ ਹੈ, ਕੀ ਇਹ ਅੰਦੋਲਨ ਲੰਬੇ ਦਿਨਾਂ ਲਈ ਚੱਲ ਸਕਦਾ ਹੈ, ਜਾਂ ਆਉਣ ਵਾਲੇ ਦਿਨਾਂ 'ਚ ਨਵੇਂ ਰੂਪ ਸਾਹਮਣੇ ਆ ਸਕਦਾ। ਉਹਦੇ ਕਾਰਨ ਇਹ ਨੇ ਕਿ ਪ੍ਰਸ਼ਾਸਨ ਨੂੰ ਜਾਂ ਆਵਾਮ ਨੂੰ ਇਹ ਲੱਗਦਾ ਸੀ ਕਿ ਹੁਣ ਉਹ ਇਕੱਠ ਨਹੀਂ ਹੋਣਾ। ਠੀਕ ਹੈ। ਪਰ ਜੇਕਰ ਮੈਂ ਚੰਡੀਗੜ੍ਹ ਵਾਲੇ, ਪੰਜਾਬ ਵਾਲੇ ਪਾਸੇ ਵਾਲੇ ਕਿਸਾਨ ਧਰਨੇ ਦੀ ਗੱਲ ਕਰਾਂ ਤਾਂ ਅੱਜ ਦੀ ਤਰੀਕ ਦੇ ਵਿੱਚ ਸਰਕਾਰ ਨੂੰ ਜਿਹੜਾ ਉਹਨਾਂ ਦੀ ਏਜੰਸੀਆਂ ਨੇ ਅੰਕੜਾ ਭੇਜਿਆ, ਉਹ 15 ਤੋਂ 17,000 ਕਿਸਾਨਾਂ ਦੇ ਇਕੱਠੇ ਹੋਣ ਦਾ ਭੇਜਿਆ। ਠੀਕ ਹੈ। ਇਹ ਸਰਕਾਰੀ ਏਜੰਸੀਆਂ ਦੇ ਅੰਕੜੇ ਆ, ਜਦੋਂ ਕਿ ਗਿਣਤੀ ਉੱਥੇ ਇਹਦੇ ਨਾਲ ਵੀ ਵੱਧ ਹੈ। ਸੋ ਉਹਨਾਂ ਦਾ ਅੰਕੜਾ ਹੀ ਕਹਿੰਦਾ ਕਿ 15,000 ਤੋਂ ਲੈ ਕੇ 17,000 ਕਿਸਾਨ ਪਹੁੰਚ ਚੁੱਕੇ ਨੇ। ਔਰ ਜੇਕਰ ਇਸ ਨੂੰ ਇੱਕ ਕਤਾਰ 'ਚ ਖੜਾ ਕੇ ਦੇਖਿਆ ਜਾਵੇ ਤਾਂ ਇਹ 18 ਕਿਲੋਮੀਟਰ ਤੱਕ ਦਾ ਲੰਬਾ ਟਰਾਲੀਆਂ ਦਾ ਕਾਫਲਾ ਬਣ ਸਕਦਾ। ਠੀਕ ਹੈ ਜੀ। ਜਦੋਂ ਕਿ ਦੋਏ ਪਾਸੇ 2-2 ਲਾਈਨਾਂ ਦੇ ਵਿੱਚ ਟਰਾਲੀਆਂ ਖੜੀਆਂ ਨੇ ਤੇ 5-5 ਕਿਲੋਮੀਟਰ ਦੋਏ ਪਾਸੇ ਦਾਇਰਾ ਬਣਦਾ, ਤਾਂ 10 ਕਿਲੋਮੀਟਰ ਤਾਂ ਇਸ ਮੌਕੇ ਹੈਗਾ ਅੰਦੋਲਨ। ਸੋ ਫਿਰ ਇਸ ਤੋਂ ਬਾਅਦ ਵਾਲਾ ਪਹਿਲੂ ਇਹ ਹੈ ਕਿ ਇਹ ਮੰਗਾਂ ਕੱਲੀਆਂ ਕੇਂਦਰ ਦੇ ਨਾਲ ਸੰਬੰਧਿਤ ਨਹੀਂ ਹੈਗੀਆਂ, ਸੂਬੇ ਨਾਲ ਸੰਬੰਧਿਤ ਵੀ ਨੇ ਜੀ। ਸੋ ਕੇਂਦਰ ਨਾਲ ਸੰਬੰਧਿਤ ਤੇ ਪੰਜਾਬ ਸੂਬੇ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਜਥੇਬੰਦੀਆਂ ਆਪੋ ਆਪਣੀ ਰਾਜਧਾਨੀ 'ਚ ਆਈਆਂ ਨੇ। ਇਸੇ ਤਰ੍ਹਾਂ ਪੰਚਕੂਲ ਵਾਲੇ ਪਾਸਿਓਂ ਹਰਿਆਣੇ ਦੀਆਂ ਜਥੇਬੰਦੀਆਂ ਉਹ ਉੱਥੇ ਧਰਨਾ ਲਾ ਕੇ ਬੈਠੀਆਂ ਨੇ, ਤੇ ਇੱਧਰੋਂ ਪੰਜਾਬ ਵਾਲੀਆਂ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਜਾਂ 32 ਜਥੇਬੰਦੀਆਂ ਜਾਂ ਇਹਨਾਂ ਦੇ ਨਾਲ ਹੀ ਅਗਰਾਹਾਂ ਗਰੁੱਪ ਵੀ, ਉਹ ਵੀ ਪੂਰੀ ਤਰ੍ਹਾਂ ਸ਼ਾਮਲ ਹੈ। ਡੱਲੇਵਾਲ ਤੇ ਉਹਨਾਂ ਦੇ ਸਮਰਥਕ ਧੜਿਆਂ ਨੂੰ ਛੱਡ ਕੇ ਤੇ ਰਾਜਾ ਵਾਲੇ ਧੜੇ ਨੇ ਵੀ ਸਮਰਥਨ ਦੇ ਦਿੱਤਾ, ਉਹ ਵੀ ਉਹਨਾਂ ਦੇ ਧੜੇ ਵੀ ਵਿੱਚ ਨਾਲ ਸ਼ਾਮਲ ਨੇ। ਸੋ ਇਹ ਵੱਡੀ ਇਕੱਤਰਤਾ ਦੇ ਵਿੱਚ ਲਗਾਤਾਰ ਪਿਛਲੇ 2 ਦਿਨਾਂ ਤੋਂ ਤਕਰੀਰਾਂ ਤੇ ਮੁੱਖ ਤੌਰ ਤੇ ਜਿਹੜੇ ਮੁੱਦੇ ਉੱਭਰ ਕੇ ਆਏ, ਉਹਦੇ ਵਿੱਚ ਅਹਿਮ ਤੌਰ ਤੇ MSP ਵਾਲਾ ਮਸਲਾ ਜੀ, ਕਿ ਜਦੋਂ ਦਿੱਲੀ ਕਿਸਾਨ ਅੰਦੋਲਨ ਹੋਇਆ ਸੀ, ਜਦੋਂ 3 ਬਿੱਲ ਵਾਪਸ ਹੋਏ ਸੀ, ਉਸ ਨਾਲ ਇੱਕ ਕਮੇਟੀ ਬਣਾਉਣ ਦਾ ਹਵਾਲਾ, MSP ਦੇਣ ਦਾ ਹਵਾਲਾ, ਹੋਰਨਾਂ ਫਸਲਾਂ ਤੇ ਦੇਣ ਦਾ ਹਵਾਲਾ, ਸਵਾਮੀਨਾਥਨ ਰਿਪੋਰਟ ਦੇ ਹਵਾਲੇ ਨਾਲ ਅੱਗੇ ਵਧਣ ਦਾ ਹਵਾਲਾ, ਇਹ ਕਿੰਨੀਆਂ ਵਾਅਦੇ ਹੋਏ, ਉਹ ਵਾਅਦੇ ਵਫਾ ਨਹੀਂ ਹੋਏ। ਫਿਰ ਕਿਸਾਨ ਅੰਦੋਲਨ ਦੌਰਾਨ ਜਿਹੜੇ ਸ਼ਹੀਦ ਹੋਏ ਕਿਸਾਨ ਨੇ, ਉਹਨਾਂ ਦੇ ਪਰਿਵਾਰਾਂ ਨੂੰ ਬਣਦਾ ਸਹੀ ਮੁਆਵਜ਼ਾ, ਸਹੀ ਠਹਿਰਾਵ ਨਹੀਂ ਮਿਲਿਆ, ਨੌਕਰੀ ਦੇ ਕੋਈ ਸਹੀ ਪ੍ਰਬੰਧ ਨਹੀਂ ਹੋਏ, ਉਹਦਾ ਮੰਗ ਹੈਗੀ ਹੈ। ਇਸੇ ਤਰ੍ਹਾਂ ਲਖੀਮਪੁਰ ਖੀਰੀ ਵਾਲੇ ਪਹਿਲੂ ਦੇ ਉੱਤੇ ਮੰਤਰੀ ਨੂੰ ਹਟਾਉਣ ਵਾਲਾ ਪਹਿਲੂ ਹੈਗਾ, ਪਰਾਲੀ ਨਾਲ ਸੰਬੰਧਿਤ ਮਸਲਾ ਹੈਗਾ, ਹੈ ਨਾ। ਇਹਦੇ ਵਿੱਚ ਹੀ ਮਤਲਬ ਕਿ ਕਿਸਾਨਾਂ ਨੂੰ ਕਾਨੂੰਨੀ ਗਰੰਟੀ ਫਸਲ ਦੀ ਦੇ ਨਾਲ ਜਿਹੜਾ ਬੀਮਾ ਰਾਸ਼ੀ ਆ ਫਸਲਾਂ ਦੀ, ਉਹਦੇ ਉੱਤੇ ਮਤਲਬ ਸਰਕਾਰਾਂ ਦੀਆਂ ਨਾਕਾਮੀਆਂ ਸਾਬਤ ਹੋਈਆਂ ਨੇ ਫਸਲੀ ਬੀਮੇ ਨੂੰ ਲੈ ਕੇ। ਫਿਰ ਇੱਕ ਪੈਨਸ਼ਨ ਦੀ ਮੰਗ ਉੱਠ ਰਹੀ ਹੈ ਕਿ 60 ਸਾਲ ਤੋਂ ਉੱਪਰ ਵਾਲੇ ਕਿਸਾਨਾਂ ਲਈ ਕੋਈ ਪੱਕੀ ਪੈਨਸ਼ਨ ਕਿਉਂ ਨਹੀਂ, ਕਿਸਾਨ ਪੈਨਸ਼ਨ ਸ਼ੁਰੂ ਕੀਤੀ ਜਾਵੇ। ਸੋ ਇਸ ਦੇ ਨਾਲ ਫਿਰ ਇੱਕੋ ਜਿਹੜਾ ਮਤਲਬ ਬਿਜਲੀ ਸੋਧ ਬਿੱਲ ਹੈ, ਉਹਨੂੰ ਲੈ ਕੇ ਪਹਿਲੂ ਹੈਗਾ। ਠੀਕ ਹੈ। ਫਿਰ ਜਿਹੜੀਆਂ ਪੁਰਾਣੇ ਸਾਰੇ ਮਸਲੇ, ਨੁਕਸਾਨੀਆਂ ਫਸਲਾਂ ਵਾਲੇ ਮਸਲੇ, ਉਹ ਸਾਰੇ ਮੰਗਾਂ ਖੜੀਆਂ ਨੇ। ਸੋ ਇਹ ਕੁਝ ਮੰਗਾਂ
ਸੂਬਿਆਂ ਦੇ ਹਵਾਲੇ ਨਾਲ ਨੇ, ਕੁਝ ਮੰਗਾਂ ਕੇਂਦਰ ਦੇ ਹਵਾਲੇ ਨਾਲ ਨੇ। ਹੂੰ, ਤੇ ਪੰਜਾਬ ਦੀਆਂ ਜਥੇਬੰਦੀਆਂ ਜਦੋਂ ਚੰਡੀਗੜ੍ਹ ਕੰਨੀ ਨੂੰ ਤੁਰੀਆਂ ਸੀ ਪ੍ਰਵੀਨ ਜੀ, ਜੀ, ਉਸ ਤੋਂ ਪਹਿਲਾਂ ਸਰਕਾਰ ਇਹ ਮੰਨ ਰਹੀ ਸੀ ਕਿ ਆਪਾਂ ਇਹਨਾਂ ਨੂੰ ਮੋਹਾਲੀ ਤੱਕ ਵੜਨ ਨਹੀਂ ਦੇਣਾ, ਠੀਕ ਹੈ ਜੀ। ਆਪਾਂ ਇਹਨਾਂ ਨੂੰ ਆਪੋ ਆਪਣੇ ਉੱਥੇ ਇਲਾਕਿਆਂ 'ਚ ਰੋਕ ਲੈਣਾ, ਪੁਲਿਸ ਨੂੰ ਹਦਾਇਤ ਕਰ ਦਿਓ, ਡੀਸੀਆਂ ਨੂੰ ਚਿੱਠੀਆਂ ਭੇਜ ਦਿਓ, ਐਸਐਸਪੀ ਨੂੰ ਮੂੰਹ ਜਵਾਨੀ ਹੁਕਮ ਲਾ ਦਿਓ। ਤੇ ਹੂੰ, ਜਿਸ ਦਿਨ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਸੀ ਗੰਨੇ ਵਾਲੇ ਮਸਲੇ ਤੇ ਮੁੱਖ ਮੰਤਰੀ ਸਾਹਿਬ ਦੀ, ਹਾਂਜੀ, ਉਸ ਬੈਠਕ ਤੋਂ ਪਹਿਲਾਂ ਐਸਐਸਪੀਓ ਡੀਸੀਆਂ ਦੀ ਇੱਕ ਰਿਪੋਰਟ ਮੁੱਖ ਮੰਤਰੀ ਸਾਹਿਬ ਕੋਲ ਆਉਂਦੀ ਆ ਤੇ ਉਹ ਹਵਾਲਾ ਦਿੰਦੇ ਆ ਕਿ ਜੇਕਰ ਇਹਨਾਂ ਨੂੰ ਚੰਡੀਗੜ੍ਹ ਆਉਣ ਤੋਂ ਜਾਂ ਇੱਕ ਥਾਂ ਧਰਨਾ ਲਾਉਣ ਤੋਂ ਰੋਕਿਆ ਹੂੰ, ਤਾਂ ਪੰਜਾਬ ਦੇ ਹਰ ਜ਼ਿਲ੍ਹੇ 'ਚ 2-2 3-3 ਧਰਨੇ ਵੀ ਲੱਗ ਸਕਦੇ ਆ। ਠੀਕ ਹੈ, ਤੇ ਇਹ ਨਾ ਹੋਵੇ ਕਿ ਪੂਰੇ ਪੰਜਾਬ 'ਚ ਕਿਸਾਨ ਧਰਨੇ ਨਜ਼ਰ ਆਉਣ। ਸੋ ਇਸ ਲਈ ਇਹਨਾਂ ਨੂੰ ਇੱਕ ਥਾਂ ਦਿੱਤੀ ਜਾਵੇ ਤੇ ਫਿਰ ਇਹ ਤੈਅ ਹੋਇਆ ਕਿ ਥਾਂ ਦੇ ਦਿਓ। ਹੂੰ, ਤੇ ਉਸ ਹਵਾਲੇ ਨਾਲ ਲੱਗਿਆ ਕਿ ਸਰਕਾਰ ਨਾਲ ਇੱਕ ਫਿਕਸ ਮੈਚ ਹੁੰਦਾ ਜਾ ਰਿਹਾ। ਜੀ, ਸਰਕਾਰ ਨੇ ਰੂਟ ਦਿੱਤਾ, ਸਰਕਾਰ ਨੇ ਥਾਂ ਦਿੱਤੀ, ਸਰਕਾਰ ਨੇ ਪੁਲਿਸ ਤੰਤਰ ਦਿੱਤਾ, ਅਫਸਰ ਅਧਿਕਾਰੀ ਦਿੱਤੇ, ਤਾਲਮੇਲ ਕੀਤਾ ਤੇ ਸਾਰਾ ਕੁਝ ਸਹੀ ਚੱਲਦਾ ਰਿਹਾ। ਹੂੰ, ਪਰ ਜਥੇਬੰਦੀਆਂ ਕਹਿੰਦੀਆਂ ਕਿ ਸਰਕਾਰ ਗੱਲ ਤਾਂ ਸੁਣੇ, ਜੇ ਇਹ ਸਾਰਾ ਕੁਝ ਕਰ ਰਹੀ ਹੈ ਧੰਨਵਾਦ, ਹੂੰ, ਪਰ ਜਿਹੜਾ ਮਸਲਾ ਉਹਦੇ ਹੱਲ ਲਈ ਤਾਂ ਸਾਡੇ ਨਾਲ ਬੈਠੇ। ਸੋ ਚੰਡੀਗੜ੍ਹ ਕੂਚ ਦਾ ਫੈਸਲਾ ਸੀ ਜੀ, ਔਰ 2 ਦਿਨ ਦਾ ਇੰਤਜ਼ਾਰ ਸੀ। ਅੱਜ ਸਵੇਰੇ ਇਹ ਤੈਅ ਸੀਗਾ ਕਿ ਅੱਜ 10 ਵਜੇ ਤੋਂ ਬਾਅਦ ਜਥੇਬੰਦੀਆਂ ਬੈਰੀਗੇਡ ਤੋੜ ਕੇ ਗਾਂਹ ਲੰਘ ਸਕਦੀਆਂ, ਠੀਕ ਹੈ ਜੀ, ਕਿਉਂਕਿ ਉਹਨਾਂ ਨੇ ਦੇਖ ਲਿਆ ਸੀ ਕਿ ਇਕੱਠ ਵੱਡਾ ਹੈ, ਸ਼ਕਤੀ ਹੈਗੀ ਹੈ। ਤੋ ਇਸ ਨੂੰ ਲੈ ਕੇ ਚੰਡੀਗੜ੍ਹ ਵਾਲੇ ਪਾਸੇ ਪੁਲਿਸ ਨੂੰ ਫਿਕਰ ਪੈ ਗਿਆ ਸੀ ਤੇ ਉਹ ਆਪਣੀ ਗਿਣਤੀ ਵਧਾਉਣ ਨੂੰ ਫਿਰਦੀ ਸੀ, ਟਿੱਪਰ ਲਾਉਣ ਨੂੰ ਫਿਰਦੀ ਸੀ। ਪਰ ਇਸ ਤੋਂ ਪਹਿਲਾਂ ਹੀ ਰਾਜਪਾਲ ਕਹਿੰਦੇ ਜੀ ਮੇਰੇ ਕੋਲ ਸੂਬੇ ਵਾਲੀ ਮੰਗ ਪੱਤਰ ਲੈ ਕੇ ਆਉਣਾ, ਉਹ ਲੈ ਕੇ ਆ ਜਾਓ, ਮੇਰੇ ਕੋਲ ਕੇਂਦਰ ਵਾਲਾ ਮੰਗ ਪੱਤਰ ਲੈ ਕੇ ਆਉਣਾ, ਉਹ ਲੈ ਕੇ ਆ ਜਾਓ, ਦੋਨੇ ਲੈ ਕੇ ਆਉਣੇ, ਆ ਜਾਓ, ਮੇਰੇ ਦਰ ਖੁੱਲੇ ਆ ਜੀ, ਆਓ, ਮੈਂ ਗੱਲ ਸੁਣੂਗਾ ਤੁਹਾਡੀ। ਠੀਕ ਹੈ ਜੀ, ਸੋ ਹੁਣ ਸਾਰੀਆਂ ਜਥੇਬੰਦੀਆਂ ਦਾ ਇੱਕ ਨੁਮਾਇੰਦਾ ਉਹ ਅੱਜ ਰਾਜਪਾਲ ਨੂੰ ਮਿਲਣ ਜਾ ਰਿਹਾ ਤੇ ਇਸ ਸੱਦੇ ਦੇ ਨਾਲ ਹੀ ਚੰਡੀਗੜ੍ਹ ਕੂਚ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਗਿਆ। ਮਤਲਬ ਜਿੱਥੇ ਧਰਨਾ ਚੱਲ ਰਿਹਾ ਉੱਥੇ ਹੀ ਧਰਨਾ ਚੱਲੇਗਾ। ਹੂੰ, ਪਰ ਇਹ ਸਭ ਦੇ ਦਰਮਿਆਨ ਇਹ ਚਰਚਾ ਮੀਡੀਆ 'ਚ ਵੀ ਹੈ, ਇਹ ਚਰਚਾ ਸਰਕਾਰ ਦੇ ਅੰਦਰ ਵੀ ਹੈ ਔਰ ਇਹ ਚਰਚਾ ਜਥੇਬੰਦੀਆਂ 'ਚ ਵੀ ਹੈ ਕਿ ਸਰਕਾਰ ਤਾਂ ਬੁਲਾਈ ਨਹੀਂ ਰਹੀ। ਹੂੰ, ਮੁੱਖ ਮੰਤਰੀ ਸਾਹਿਬ ਨੇ ਤਾਂ ਇਹ ਤਾਂ ਕਹਿੰਦੇ ਸੀ ਕਿ ਮੇਰੇ ਕੋਲ ਪੰਜਾਬ ਭਵਨ ਹੈਗਾ, ਜਦ ਮਰਜ਼ੀ ਆ ਜਾਓ, ਹਾਂਜੀ, 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 ਤੁਸੀਂ ਜਦੋਂ ਕਹੋਗੇ ਮੇਰੇ ਅਫਸਰ ਤੁਹਾਡੇ ਨਾਲ ਮੀਟਿੰਗ ਦਾ ਪ੍ਰਬੰਧ ਕਰਾ ਦੇਣਗੇ ਮੇਰੇ ਨਾਲ। ਹੂੰ, ਤੁਸੀਂ ਮੰਤਰੀ ਦੇ ਆ ਜਾਓ, ਖੇਤੀਬਾੜੀ ਮੰਤਰੀ ਦੇ ਦਫ਼ਤਰ 'ਚ ਆ ਜਾਓ, ਮੇਰੇ ਘਰੇ ਆ ਜਾਓ, ਮੇਰੇ ਦਫ਼ਤਰ ਆ ਜਾਓ। ਤੇ ਹੁਣ ਕਹਿੰਦੇ ਸੱਦਾ ਹੀ ਨਹੀਂ। ਹੁਣ ਤਾਂ ਅਸੀਂ ਆ ਗਏ ਚੰਡੀਗੜ੍ਹ, ਤੁਹਾਡੇ ਘਰ ਮੂਹਰੇ ਬੈਠੇ ਆ ਜੀ। ਹੂੰ, ਸੋ ਇਸ ਲਈ ਇਸ ਨੂੰ ਲੈ ਕੇ ਕੁਝ ਜਥੇਬੰਦੀਆਂ ਇਸ ਗੱਲ ਬਾਰੇ ਵੀ ਵਿਚਾਰ ਕਰਨ ਲੱਗੀਆਂ ਕਿ ਕੀ ਹੁਣੇ ਅੰਦੋਲਨ ਨੂੰ ਅੱਗੇ ਵਧਾ ਲਈਏ। ਜੀ, ਪਰ ਕੁਝ ਜਥੇਬੰਦੀਆਂ ਕਹਿੰਦੀਆਂ ਕਿ ਅਜੇ ਪਰਾਲੀ ਔਰ ਝੋਨੇ ਵਾਲਾ ਮਸਲਾ ਨਿਬੜਿਆ ਨੀਗਾ ਤੇ ਕਣਕ ਦੀ ਬਿਜਾਈ ਆਪਣੇ ਸਿਰ ਤੇ ਖੜੀ ਆ। ਉਹ ਪਹਿਲਾਂ ਹੀ ਮੀਂਹ ਕਾਰਨ ਥੋੜਾ ਜਿਹਾ ਝੋਨੇ ਦੀ ਕਟਾਈ 'ਚ ਸਮਾਂ ਅੱਗੇ ਵਧਿਆ, ਉਹਦੇ ਕਾਰਨ ਕਿ ਅਜੇ ਮਤਲਬ ਕਣਕ ਨਹੀਂ ਪੂਰੀ ਤਰ੍ਹਾਂ ਬੀਜ ਹੋਈ। ਸੋ ਇਸ ਲਈ ਉਧਰ ਗੰਨੇ ਦੀ ਆਮਦ ਹੈ ਜਿਹੜੇ ਖੇਤਰ, ਸੋ ਇਸ ਲਈ ਕਹਿੰਦੇ ਕਿ ਅਜੇ ਆਪਾਂ ਇਸ ਨੂੰ ਅੱਗੇ ਨਾ ਵਧਾਓ। ਆਪਾਂ 3 ਦਿਨ ਦਾ ਕਹਿ ਕੇ ਆਏ ਔਰ ਪੂਰੇ ਦੇਸ਼ ਦੇ ਵਿੱਚ ਕਾਲ ਆਏ ਆਪਣੀ, ਸੋ ਇਸ ਲਈ 3 ਦਿਨ ਤੇ ਰੱਖਿਆ ਜਾਵੇ ਔਰ ਅੱਜ ਇਹਦੇ ਪਰ ਵੀ ਕੋਈ ਸਹਿਮਤੀ ਹੋ ਸਕਦੀ ਹੈ। ਰਾਜਪਾਲ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਜਥੇਬੰਦੀਆਂ ਇੱਕ ਵਾਰ ਬੈਠਣਗੀਆਂ ਦੁਬਾਰਾ ਜੀ, ਉਸ ਮੀਟਿੰਗ 'ਚ ਜੋ ਫੈਸਲਾ ਹੋਊਗਾ ਫਿਰ ਉਹਨੂੰ ਲਾਗੂ ਕਰਨ ਦੀ ਕਵਾਇਦ ਹੋਊਗੀ, ਫਿਰ ਆ ਕੇ ਸਟੇਜ ਤੋਂ ਸਾਂਝਾ ਕਰਨਗੇ। ਲਗਭਗ ਜਿਹੜੇ ਕਿਸਾਨ ਆਏ ਨੇ ਪਿੰਡਾਂ ਤੋਂ ਜਥੇਬੰਦੀਆਂ ਨਾਲ ਜੁੜੇ ਹੋਏ ਨੇ ਜਾਂ ਪੰਜਾਬ ਦੇ ਆਮ ਕਿਸਾਨ ਨੇ, ਉਹ ਕਹਿੰਦੇ ਰਾਸ਼ਨ ਦਾ ਅਸੀਂ ਮਹੀਨੇ ਤੋਂ 2-2 ਮਹੀਨੇ ਦਾ ਲੈ ਕੇ ਆਏ ਆ। ਬਸ ਠੀਕ ਹੈ ਜੀ, ਰਾਸ਼ਨ ਦਾ ਪ੍ਰਬੰਧ ਹੈਗਾ ਤੇ ਹੁਣ ਇੰਨਾ ਦੂਰ ਵੀ ਨਹੀਂਗਾ ਕਿ ਸਾਨੂੰ 250-300 ਕਿਲੋਮੀਟਰ ਦਾ ਕੋਈ ਮਸਲਾ। ਵੈਸੇ ਉੱਥੇ ਹਰਿਆਣੇ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਉਸ ਵੀ ਰਾਸ਼ਨ ਸਾਰਾ, ਤੇ ਪਰ ਹੁਣ ਤਾਂ ਪੰਜਾਬ ਆਪਣਾ ਬਿਲਕੁਲ ਨਾਲ ਹੈ ਚੰਡੀਗੜ੍ਹ। ਇਸ ਲਈ ਕਹਿੰਦੇ ਕਿ ਉਹ ਰਾਸ਼ਨ ਵਾਲੀ ਤਾਂ ਕੋਈ ਮਸਲਾ ਹੀ ਨਹੀਂ, ਜੇ ਬੈਠਣਾ ਪਿਆ ਹੁਣ ਵੀ ਬੈਠਣ ਲਈ ਤਿਆਰ ਆ। ਪਰ ਜਥੇਬੰਦੀਆਂ ਕਹਿੰਦੀਆਂ ਕਿ ਆਪਾਂ ਆਪੋ ਆਪਣੇ ਕਿਸਾਨ ਭਰਾਵਾਂ ਨੂੰ 3 ਦਿਨ ਦੀ ਕਾਲ ਤੇ ਹੀ ਲੈ ਕੇ ਆਏ ਆ, ਸੋ ਆਪਾਂ ਨੂੰ ਇਸ ਨੂੰ ਅਜੇ ਅੱਗੇ ਨਹੀਂ। ਇਹ ਦੁਵਿਧਾ ਜਥੇਬੰਦੀਆਂ ਦੇ ਅੰਦਰ ਹੈਗੀ ਆ। ਸੋ ਇਸ ਲਈ ਇਹਦੇ ਉੱਤੇ ਕੀ ਫੈਸਲਾ ਹੁੰਦਾ ਦੇਖਣ ਲੱਗਾ ਲੋਕ। ਪਰ ਮੁੱਖ ਮੰਤਰੀ ਦੇ ਸਾਹਿਬ ਦੇ ਹਵਾਲੇ ਨਾਲ ਇੱਕ ਪਹਿਲੂ ਉੱਪਰ ਕਿਹਾ ਗਿਆ ਕਿ ਹੁਣ ਮੁੱਖ ਮੰਤਰੀ ਉਹਦੀ ਗੱਲ ਕਿਉਂ ਨਹੀਂ ਕਰਦੇ। ਗੰਨੇ ਵਾਲਾ ਮਸਲਾ ਬਿਲਕੁਲ ਵੱਖਰਾ ਸੀ, ਉਹਦੇ ਪਰ ਤੁਸੀਂ ਗੱਲਬਾਤ ਕੀਤੀ, ਭਰੋਸਾ ਦਿੱਤਾ, ਧੰਨਵਾਦ। ਤੇ ਪਰ ਜਿਹੜੇ ਬਾਕੀ ਮਸਲੇ ਨੇ ਇਹਨਾਂ ਲਈ ਕੀ ਕੇਂਦਰ ਵਾਲੇ ਮਸਲਿਆਂ ਲਈ ਤੁਸੀਂ ਪੰਜਾਬ ਵੱਲੋਂ ਜਾ ਕੇ ਗੱਲ ਕਰੋਗੇ ਕੇਂਦਰ ਨਾਲ? ਕੀ ਪੰਜਾਬ ਦੇ ਕਿਸਾਨਾਂ ਦਾ ਮੰਗ ਲੈ ਕੇ ਤੁਸੀਂ ਦਿੱਲੀ ਜਾਓਗੇ ਜਾਂ ਜਿਹੜੇ ਤੁਹਾਡੇ ਅਧਿਕਾਰ ਖੇਤਰ 'ਚ ਆਉਂਦੇ ਨੇ ਤੁਸੀਂ ਉਹ ਮਸਲੇ ਹੱਲ ਕਰੋਗੇ? ਇਸ ਮਸਲਿਆਂ ਤੇ ਅਜੇ ਮੁੱਖ ਮੰਤਰੀ ਸਾਹਿਬ ਚੁੱਪ ਨੇ ਤੇ ਅਚਨਚੇਤ ਅੱਜ ਕੁਝ ਵਾਪਰ ਜਾਵੇ ਤਾਂ ਕਹਿ ਨਹੀਂ ਸਕਦੇ, ਕਿਉਂਕਿ ਸੈਸ਼ਨ 2 ਵਜੇ ਤੋਂ ਬਾਅਦ ਸ਼ੁਰੂ ਹੋਣਾ। ਠੀਕ ਹੈ ਜੀ, 2 ਵਜੇ ਤੋਂ ਪਹਿਲਾਂ ਉਹ ਕਹਿਣ ਜੀ ਰਾਜਪਾਲ ਕੋਲ ਨੂੰ ਚੱਲਿਓ, ਮੇਰੇ ਕੋਲ ਨੂੰ ਵੀ ਆ ਜਾਓ, ਇਹੋ ਜਿਹਾ ਹੋ ਜਾਵੇ, ਪਰ ਜਿਹਦੀ ਸੰਭਾਵਨਾ ਬਹੁਤ ਘੱਟ ਹੈ। ਬਿਲਕੁਲ ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਪੰਜਾਬ ਸਰਕਾਰ ਨੇ ਕਹਿੰਦੇ ਧਾਰਮਿਕ ਯਾਤਰਾ ਸ਼ੁਰੂ ਕੀਤੀ ਹੈ ਜੀ। ਬਿਲਕੁਲ ਜੀ, ਪੰਜਾਬ ਸਰਕਾਰ ਦਾ
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਦੇ ਵਿੱਚ ਉਸ ਦਿਨ ਤੇ ਇਹ ਕਹਿੰਦੇ ਜੀ ਕਿ ਅਸੀਂ ਅਚੇਚੇ ਤੌਰ ਤੇ ਅੱਜ ਪੰਜਾਬ ਵਾਸੀਆਂ ਲਈ ਸਰਬ ਧਰਮ, ਮਤਲਬ ਇਹ ਨਹੀਂਗਾ ਕਿ ਕਿਸੇ ਇੱਕ ਧਰਮ ਨੂੰ ਲੈ ਕੇ ਜਾਂ ਇੱਕ ਸਥਾਨ ਨੂੰ ਲੈ ਕੇ, ਸਿੱਖ ਧਾਰਮਿਕ ਸਥਾਨਾਂ ਦੇ ਵੀ, ਹਿੰਦੂ ਧਾਰਮਿਕ ਸਥਾਨਾਂ ਦੇ ਵੀ, ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਵੀ, ਸੋ ਜਿਹੜਾ ਭਾਈਚਾਰਾ ਜਿੱਥੇ ਜਾਣਾ ਚਾਹਵੇ, ਔਰ ਇਹ ਵੀ ਨਹੀਂਗਾ ਕਿ ਉਸ ਥਾਂ ਤੇ ਉਹੀ ਜਾ ਸਕਦਾ, ਜੇਕਰ ਅਸੀਂ ਕਿਸੇ ਹੋਰ ਸਥਾਨ ਤੇ ਵੀ ਜਾਣੇ ਚਾਹੀਏ ਤਾਂ ਉਹਦੇ ਲਈ ਵੀ ਮਤਲਬ ਕਹਿੰਦੇ ਜੀ ਸਾਡੀ ਬੱਸਾਂ ਦੇ ਪ੍ਰਬੰਧ ਨੇ। ਸੋ ਕੱਲ ਅਰਵਿੰਦ ਕੇਜਰੀਵਾਲ ਜੀ ਔਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਧੂਰੀ ਖੇਤਰ 'ਚ ਜਾਂਦੇ ਨੇ, ਰੈਲੀ ਸੰਬੋਧਨ ਕਰਦੇ ਨੇ, ਝੰਡੀ ਦਿੰਦੇ ਨੇ, ਯਾਤਰਾ ਲਈ ਤੋਰਦੇ ਨੇ, ਤੇ ਇਹਦੇ ਵਿੱਚ ਕਹਿੰਦੇ ਜੀ ਬੱਸਾਂ ਰਾਹੀਂ ਵੀ ਕਰੀਬ ਹਰ 7ਵੇਂ 8ਵੇਂ ਦਿਨ ਇੱਕ ਰੇਲ ਗੱਡੀ ਜਾਇਆ ਕਰੂਗੀ, ਜਿਹੜੀ 1000 ਤੋਂ ਲੈ ਕੇ 1300 ਤੱਕ ਸ਼ਰਧਾਲੂਆਂ ਨੂੰ ਲੈ ਕੇ ਜਾਊਗੀ, ਮਤਲਬ ਵੱਖ-ਵੱਖ ਯਾਤਰਾਵਾਂ ਤੇ। ਸੋ ਉਹ ਇਸੇ ਤਰ੍ਹਾਂ ਹਰ ਰੋਜ਼ 10 ਦੇ ਕਰੀਬ ਬੱਸਾਂ ਯਾਤਰਾ ਤੇ ਨਿਕਲਿਆ ਕਰਨਗੀਆਂ। ਪੰਜਾਬ ਸਰਕਾਰ ਨੇ ਪਹਿਲੇ ਦਿਨ ਵੀ ਜਿਹੜੀ ਰੇਲ ਗੱਡੀ ਤੋਰੀ ਹੈ ਹਜੂਰ ਸਾਹਿਬ ਦੇ ਲਈ, ਉਹਦੇ ਵਿੱਚ 1020 ਤੋਂ ਵੱਧ ਸ਼ਰਧਾਲੂ ਨੇ। ਠੀਕ ਹੈ ਜੀ। ਤੇ ਕੁੱਲ ਅਮਲਾ ਫਾਲਾ ਮਿਲਾ ਕੇ 1200 ਤੋਂ 1300 ਦੱਸੇ ਜਾ ਰਹੇ ਨੇ ਜਿਹੜੇ ਹਜੂਰ ਸਾਹਿਬ ਦੀ ਯਾਤਰਾ ਤੇ ਗਏ ਨੇ। ਅੰਮ੍ਰਿਤਸਰ ਤੋਂ ਟ੍ਰੇਨ ਰਵਾਨਾ ਹੋਈ ਹੈ। ਸੋ ਇਹਦੇ ਵਿੱਚ ਬਕਾਇਦਾ ਜਿਹੜੇ ਪੰਜਾਬ ਦੇ 60 ਸਾਲ ਤੋਂ ਉੱਪਰ ਵਾਲੇ ਬਜ਼ੁਰਗ ਨੇ, ਇਹ ਉਹਨਾਂ ਲਈ ਯੋਜਨਾ, ਜਿੰਨੇ ਬਜ਼ੁਰਗ ਨੇ ਉਹਨਾਂ ਦੇ ਲਈ ਇਹ ਯੋਜਨਾ ਹੈ। ਔਰ ਜਿਹੜੇ 75 ਸਾਲ ਤੋਂ ਉੱਪਰ ਵਾਲੇ ਨੇ, ਉਹ ਚਾਹੁਣ ਤਾਂ ਆਪਣੇ ਨਾਲ ਇੱਕ ਨੌਜਵਾਨ ਪਰਿਵਾਰਕ ਮੈਂਬਰ ਵੀ ਲਿਜਾ ਸਕਦੇ ਨੇ ਸਾਂਭ ਸੰਭਾਲ ਲਈ 75 ਸਾਲ ਤੋਂ ਉੱਪਰ ਵਾਲਿਆਂ ਨੇ। ਠੀਕ ਹੈ ਜੀ। ਸੋ ਇਸ ਲਈ ਇਹ ਪੰਜਾਬ ਸਰਕਾਰ ਨੇ ਕੱਲ ਸਰਕਾਰੀ ਬੱਸਾਂ ਰਾਹੀਂ ਜਾਂ ਰੇਲਵੇ 'ਚ ਆਪ ਟਿਕਟਾਂ ਦੇ ਪ੍ਰਬੰਧ ਰਾਹੀਂ ਪੰਜਾਬ ਦੇ ਵਿੱਚ ਇੱਕ ਧਾਰਮਿਕ ਯਾਤਰਾ ਸ਼ੁਰੂ ਕੀਤੀ ਹੈ। ਇਸ ਨੂੰ ਕੁਝ ਲੋਕ ਬੋਟ ਯਾਤਰਾ ਦਾ ਵੀ ਨਾਂ ਦੇ ਰਹੇ ਨੇ ਪ੍ਰਵੀਨ ਜੀ, ਕਿ ਬੋਟ ਯਾਤਰਾ ਹੈ। ਸੋ ਪਰ ਫਿਰ ਵੀ ਅਰਵਿੰਦ ਕੇਜਰੀਵਾਲ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਦਮ ਭਰਿਆ ਕਿ ਅਸੀਂ ਜੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਨੁਸਾਰ, ਉਹਨਾਂ ਦੇ ਸਨੇਹ ਅਨੁਸਾਰ ਸਾਂਝੀ ਵਾਲਤਾ ਦੇ ਰਾਹ ਤੇ ਤੁਰ ਰਹੇ ਹਾਂ, ਤੇ ਇਸ ਲਈ ਅਸੀਂ ਸਾਰਿਆਂ ਦੇ ਲਈ ਯਾਤਰਾਵਾਂ ਖੋਲੀਆਂ ਨੇ। ਰੇਲ ਗੱਡੀ ਨੇ ਜਿਹੜੀ ਯਾਤਰਾਵਾਂ ਹੋਣੀਆਂ ਨੇ ਪ੍ਰਵੀਨ ਜੀ, ਉਹਦੇ ਵਿੱਚ ਸ਼੍ਰੀ ਹਜੂਰ ਸਾਹਿਬ ਦੀ ਯਾਤਰਾ ਹੈ, ਪਟਨਾ ਸਾਹਿਬ ਦੀ ਯਾਤਰਾ ਹੈ, ਵਾਰਾਣਸੀ ਹੈ, ਮਥੁਰਾ ਹੈ, ਅਜਮੇਰ ਸ਼ਰੀਫ ਹੈ, ਇਸੇ ਦੇ ਨਾਲ ਬੱਸਾਂ ਰਾਹੀਂ ਵੀ ਜਿਹੜੀਆਂ ਯਾਤਰਾਵਾਂ ਨੇ, ਉਹਦੇ ਵਿੱਚ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ, ਅਨੰਦਪੁਰ ਸਾਹਿਬ, ਦਮਦਮਾ ਸਾਹਿਬ, ਵੈਸ਼ਨੂ ਦੇਵੀ, ਜਵਾਲਾ ਜੀ, ਚਿੰਤਪੁਰਨੀ, ਨੈਣਾ ਦੇਵੀ, ਸਾਲਾਸਰ ਧਾਮ, ਖਾਟੂ ਸ਼ਾਮ। ਸੋ ਇਸ ਤਰ੍ਹਾਂ ਮਤਲਬ ਕਿ ਅਜਮੇਰ ਸ਼ਰੀਫ, ਇਹ ਬੱਸਾਂ ਰਾਹੀਂ ਵੀ ਯਾਤਰਾਵਾਂ ਹੋ ਸਕਦੀਆਂ ਨੇ। ਸੋ ਇਸ ਲਈ ਦੋਏ ਪੜਾਵਾਂ ਨੂੰ ਸਾਂਝਾ ਰੱਖਿਆ ਕਿ ਹਰ 7ਵੇਂ ਤੋਂ 8ਵੇਂ ਦਿਨ ਇੱਕ ਰੇਲ ਗੱਡੀ ਜਾਇਆ ਕਰੂਗੀ ਔਰ ਹਰ ਰੋਜ਼ 10 ਬੱਸਾਂ ਜਾਇਆ ਕਰਨਗੀਆਂ। ਔਰ ਇਹ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੇ। ਹੁਣ ਰੂਟ ਤੇ ਜਾਣਗੀਆਂ ਜਾਂ ਨਹੀਂ ਜਾਣਗੀਆਂ, ਇਹਦਾ ਕਾਫੀ ਪਹਿਲੂ ਵੱਡਾ ਉੱਭਰ ਰਿਹਾ, ਕਿਉਂਕਿ ਕੱਲ ਵੋਲਵੋ ਬੱਸਾਂ ਵੀ ਪੰਜਾਬ ਰੋਡਵੇਜ਼ ਦੀਆਂ ਚੱਕ ਲੀਆਂ ਗਈਆਂ ਡਿਪੂਆਂ ਚੋਂ। ਠੀਕ ਹੈ। ਏਸੀ ਬੱਸਾਂ ਵੀ ਚੱਕ ਲੀਆਂ ਗਈਆਂ, ਤੇ ਲਗਭਗ ਪਤਾ ਲੱਗ ਰਿਹਾ ਕਿ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਵੋਲਵੋ ਬੱਸਾਂ ਨੇ, ਉਹਨਾਂ ਰਾਹੀਂ ਉਹ ਯਾਤਰਾਵਾਂ ਕਰਾਈਆਂ ਜਾਣੀਆਂ। ਚੰਡੀਗੜ੍ਹ ਪੰਜਾਬ ਰੋਡਵੇਜ਼ ਚੰਡੀਗੜ੍ਹ ਦਾ ਜਿਹੜਾ ਡਿਪੂ ਹੈ, ਉੱਥੋਂ ਵੀ ਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਡਿਪੂਆਂ ਤੋਂ ਵੀ ਵੋਲਵੋ ਬੱਸਾਂ ਉਹ ਤੱਕ ਮੰਗਾ ਲਈਆਂ ਜਿਹੜੀਆਂ 에ਅਰਪੋਰਟ ਤੇ ਪੱਕੀਆਂ ਲੱਗੀਆਂ ਨੇ। ਸੋ ਉਹ ਬੱਸਾਂ ਵੀ ਇਸ ਕੰਮ ਤੇ ਲਾਈਆਂ। ਸੋ ਇਸ ਨੂੰ ਲੈ ਕੇ ਵੀ ਖਾਸੀ ਚਰਚਾ ਕਿ ਇਹਦੇ ਨਾਲ ਆਮ ਰੂਟੀਨ ਦੇ ਵਿੱਚ ਕੀ ਅਸਰ ਪੈਣਾ, ਔਰ ਰੋਡਵੇਜ਼ ਜਿਹੜਾ ਪਹਿਲਾਂ ਹੀ ਘਾਟੇ ਤੇ ਹੈ ਉਹਦੇ ਪਰ ਕੀ ਅਸਰ ਪੈਣਾ, ਇਹਦੀ ਵੀ ਚਰਚਾ ਕਾਫੀ ਹੋ ਰਹੀ ਹੈ ਪ੍ਰਵੀਨ ਜੀ। ਪਰ ਪੰਜਾਬ ਸਰਕਾਰ ਕਹਿੰਦੀ ਜੀ ਅਸੀਂ 2 ਯੋਜਨਾਵਾਂ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਤੇ ਸ਼ੁਰੂ ਕਰਤੀਆਂ, ਇੱਕ ਧਾਰਮਿਕ ਯਾਤਰਾ ਯੋਜਨਾ, ਇੱਕ ਘਰ ਘਰ ਆਟਾ ਦਾਲ ਪਹੁੰਚਾਉਣ ਵਾਲੀ ਯੋਜਨਾ। ਸੋ ਅੱਜ ਤੋਂ ਘਰ ਘਰ ਆਟਾ ਵੀ ਮਿਲਣ ਦਾ ਕਹਿੰਦੇ ਜੀ ਅਸੀਂ ਪ੍ਰਬੰਧ ਕਰ ਲਿਆ, ਉਹ ਵੀ ਅੱਜ ਤੋਂ ਯੋਜਨਾ ਲਾਗੂ ਹੋਣ ਜਾ ਰਹੀ ਹੈ ਸਾਡੀ ਜੀ। ਮਨਰੇਗਾ ਤੇ ਦਿਹਾੜੀ ਤੇ ਮਜ਼ਦੂਰ ਲਿਆ ਕੇ ਕਹਿੰਦੇ 2 ਮੁੱਖ ਮੰਤਰੀਆਂ ਦੀ ਰੈਲੀ 'ਚ ਕੀਤਾ ਗਿਆ ਇਕੱਠ। ਹਾਂ, ਇਹ ਚਰਚਾ ਤਾਂ 2-3 ਪਹਿਲੂਆਂ ਤੋਂ ਚਰਚਾ ਪ੍ਰਵੀਨ ਜੀ, ਇਸ ਯਾਤਰਾ ਦੀ ਜਾਂ ਇਸ ਇਵੈਂਟ ਦੀ। ਵੈਸੇ ਤਾਂ ਤੁਸੀਂ ਧਿਆਨ ਨਾਲ ਦੇਖੋ ਕਿ ਜੇਕਰ ਇਹ ਸਿਰਫ ਯਾਤਰਾ ਦਾ ਸਮਾਗਮ ਹੁੰਦਾ ਕਿ ਅੱਜ ਆਗਾਜ਼ ਦਾ ਦਿਨ ਹੈ, ਤਾਂ ਜ਼ਿਲ੍ਹਿਆਂ ਤੋਂ ਲਿਸਟਾਂ ਬਣ ਗਈਆਂ ਸੀ, ਸਾਰਾ ਕੁਝ ਅਧਿਕਾਰੀਆਂ ਨੇ ਕਰਤਾ ਸੀ ਕਿ ਭਾਈ ਕਿੱਥੋਂ 300 ਜਾ ਰਹੇ ਨੇ, ਕਿੱਥੋਂ 500 ਜਾ ਰਹੇ ਨੇ, ਜਿਵੇਂ ਧੂਰੀ ਤੋਂ ਸਭ ਤੋਂ ਵੱਧ ਗਏ ਬਾਕੀ ਕਿਸੇ ਤੋਂ 300 ਨੇ, ਕਿਸੇ ਤੋਂ 200 ਨੇ, ਏਦਾਂ ਮਿਲਾ ਕੇ 1020 ਦੇ ਕਰੀਬ ਸ਼ਰਧਾਲੂਆਂ ਦੀ ਸੂਚੀ ਸੀ। ਤੇ ਅੰਮ੍ਰਿਤਸਰ ਜਿੱਥੋਂ ਰੇਲ ਤੋਂ ਚੜਾਉਣਾ ਸੀ, ਉੱਥੋਂ ਆ ਕੇ 2 ਮੁੱਖ ਮੰਤਰੀ ਆ ਜਾਂਦੇ, ਰੇਲ ਤੋਂ ਯਾਤਰੀ ਨੂੰ ਦਿਖਾ ਕੇ ਝੰਡੀ ਦੇ ਕੇ ਤੋਰ ਦਿੰਦੇ। ਪਰ ਕਰਨਾ ਤਾਂ ਇਵੈਂਟ ਹੁੰਦਾ ਹੈ ਨਾ, ਹਰ 15 ਦਿਨ ਬਾਅਦ ਇੱਕ ਇਵੈਂਟ। ਯਾਦ ਰੱਖੋ ਇਹ ਗੱਲ ਪ੍ਰਵੀਨ ਜੀ, ਕਿ ਇੱਕ ਕੰਪਨੀ, ਦਿੱਲੀ ਕੰਪਨੀ, ਇੱਕ ਇਵੈਂਟ, ਤੇ ਇਵੈਂਟ ਦੇ ਨਾਂ ਤੇ ਪੈਸੇ ਦਾ ਖੇਡ। ਇਹਦੀ ਚਰਚਾ ਬਹੁਤ ਹੈ, ਇਹਦੀ ਸਫਾਈ ਦੇਣੀ ਪੈਣੀ ਹੈ ਕਿਸੇ ਦਿਨ ਪੰਜਾਬ ਸਰਕਾਰ ਨੂੰ। ਤੇ ਉਸੇ ਤਰ੍ਹਾਂ ਦਾ ਇੱਕ ਇਵੈਂਟ ਕੱਲ ਧੂਰੀ 'ਚ ਕੀਤਾ ਗਿਆ। ਠੀਕ ਹੈ ਜੀ। ਸਟੇਜ ਲਾਈ, ਮਜਬਾ ਲਾਇਆ,
ਭਾਸ਼ਣਬਾਜ਼ੀ ਕੀਤੀ, ਹੂੰ ਵਾਅਦੇ ਗਣਾਏ ਕਿ ਅਸੀਂ ਦਿੱਲੀ ਦੇ ਵਿੱਚ ਵੀ ਜੀ 80,000 ਸ਼ਰਧਾਲੂਆਂ ਨੂੰ ਹੁਣ ਤੱਕ ਯਾਤਰਾ ਕਰਾ ਚੁੱਕੇ ਹਾਂ। ਕੇਜਰੀਵਾਲ ਜੀ ਕਹਿੰਦੇ ਹੁਣ ਪੰਜਾਬ 'ਚ ਸਾਡਾ ਟੀਚਾ ਪਹਿਲੇ ਹੀ ਪੜਾਅ 'ਚ 50,000 ਸ਼ਰਧਾਲੂਆਂ ਨੂੰ ਯਾਤਰਾ ਕਰਾਉਣ ਦਾ ਹੈਗਾ, ਸੋ ਅਸੀਂ ਉਹ ਸਾਰੇ ਪ੍ਰਬੰਧ ਕਰ ਲਏ ਨੇ। ਸੋ ਇਹ ਜਿਹੜੀ ਰੈਲੀ ਸੀ ਕੱਲ ਧੂਰੀ ਦੇ ਵਿੱਚ, ਜੀ ਜੀ ਉੱਥੇ ਜਿੱਥੇ ਈਵੈਂਟ ਨੂੰ ਲੈ ਕੇ ਚਰਚਾ, ਇੱਕ ਵਾਰ ਫੇਰ ਕੰਪਨੀ ਨੂੰ ਪ੍ਰੋਫਿਟ ਦੇਣ ਲਈ ਤੇ ਕੰਪਨੀ ਦੇ ਨਾਂ ਤੇ ਕੀ ਪਾਰਟੀ ਨੂੰ ਫੰਡ ਆਉਣੇ ਆ, ਕੀ ਆਉਣੇ ਆ, ਇਹਦੀਆਂ ਚਰਚਾਵਾਂ ਹੋਈਆਂ। ਉੱਥੇ ਜਿਹੜੇ ਯਾਤਰਾ ਦੇ ਲਈ ਸ਼ਰਧਾਲੂ ਗਏ, ਹਾਂਜੀ ਉਹਨਾਂ ਸ਼ਰਧਾਲੂਆਂ ਨੂੰ ਜਿਹੜੀਆਂ ਕਿੱਟਾਂ ਦਿੱਤੀਆਂ ਉਹਦੀ ਚਰਚਾ ਖੂਬ ਹੋਈ ਪ੍ਰਵੀਨ ਜੀ। ਠੀਕ ਹੈ। ਹਰ ਜਾਣ ਵਾਲੇ ਸ਼ਰਧਾਲੂ ਨੂੰ ਇੱਕ ਝੋਲਾ ਦਿੱਤਾ ਗਿਆ, ਬੜਾ ਝੋਲਾ। ਹੂੰ ਉਸ ਝੋਲੇ ਦੇ ਵਿੱਚ ਇੱਕ ਕੰਬਲ ਹੈ, ਇੱਕ ਚਾਦਰ ਹੈ, ਇੱਕ ਸਿਰਹਾਣਾ ਹੈ, ਇੱਕ ਛਤਰੀ ਹੈ ਤੇ ਨਿੱਕ ਸੁੱਕ ਸਾਬਣ ਤੇਲ ਹੈ ਨਾ, ਇਹ ਕੰਘੀ, ਇਹ ਸਾਰਾ ਕੁਝ ਹੈ। ਸੋ ਉਸ ਝੋਲੇ ਦੇ ਉੱਤੇ ਨਾ ਤਾਂ ਇਹ ਲਿਖਿਆ ਕਿ ਹਾਂ ਜੀ ਮਤਲਬ ਕਿ ਹਜੂਰ ਸਾਹਿਬ ਦੀ ਯਾਤਰਾ, ਨਾ ਇਹ ਲਿਖਿਆ ਜੀ ਕਿ ਇਹ ਪੰਜਾਬ ਤੋਂ ਧਾਰਮਿਕ ਯਾਤਰਾ। ਫੋਟੋ ਲਾਈ ਮੁੱਖ ਮੰਤਰੀ ਸਾਹਿਬ ਦੀ ਵੱਡੀ ਕਰਕੇ ਆਏ, ਹੱਥ ਜੋੜਨ ਵਾਲੀ ਫੋਟੋ ਜਿਹੜੀ ਤੁਸੀਂ ਇਸ਼ਤਿਹਾਰਾਂ 'ਚ ਅਕਸਰ ਦੇਖਦੇ। ਸੋ ਇਹ ਉਸ ਮੁੱਖ ਮੰਤਰੀ ਸਾਹਿਬ ਦੀ ਫੋਟੋ ਹੈ, ਉਸ ਆਮ ਆਦਮੀ ਪਾਰਟੀ ਦੇ ਮੁਖੀ ਦੀ ਫੋਟੋ ਹੈ ਜਿਹੜੇ ਕਹਿੰਦੇ ਸੀ ਆ ਸਾਈਕਲਾਂ ਦੀਆਂ ਚੈਨਾਂ ਤੇ ਫੋਟੋਆਂ ਲਵਾ ਗਏ, ਸਾਈਕਲਾਂ ਦੀਆਂ ਟੋਕਰੀਆਂ ਤੇ ਲਵਾ ਗਏ, ਲਿਫਾਫਿਆਂ ਤੇ ਫੋਟੋਆਂ ਛਪਦੀਆਂ ਇਹਨਾਂ ਦੀਆਂ, ਆ ਜੀ ਕਰੋਨਾ ਕਿੱਟਾਂ ਤੇ ਫੋਟੋਆਂ ਲੱਗੀਆਂ, ਐਂਬੂਲੈਂਸਾਂ ਤੇ ਵੀ ਫੋਟੋ। ਸੋ ਜੀ ਇਹ ਤਾਂ ਜੀ ਮਤਲਬ ਕਿ ਸਾਡੇ ਟਾਈਮ 'ਚ ਕਹਿੰਦੇ ਫੋਟੋ ਕਲਚਰ ਨਹੀਂ ਹੋਊਗਾ, ਕੰਮ ਹੋਊਗਾ। ਸੋ ਕੱਲ ਧਾਰਮਿਕ ਯਾਤਰਾ ਵੀ ਨਹੀਂ ਬਖਸ਼ੀ ਜੀ, ਝੋਲਿਆਂ ਦੀ ਖੂਬ ਚਰਚਾ। ਜਿਹੜੇ ਲੈ ਕੇ ਗਏ ਸੰਗ ਆ ਰਹੀ ਸੀ ਕਿ ਜਿਹੜੇ ਪਾਸਿਓਂ ਘੁਮਾ ਲਈਏ ਦੂਏ ਪਾਸੇ ਵੀ ਫੋਟੋ ਹੀ ਹੈ, ਕਿੱਧਰੋਂ ਘੁਮਾ ਕੇ ਕੱਚ 'ਚ ਦਈਏ, ਸੋ ਇਸ ਲਈ ਲੁਕਾਉਣ ਨੂੰ ਫਿਰਦੇ ਸੀ ਫੋਟੋ। ਸੋ ਇਸ ਲਈ ਇਹ ਇੱਕ ਪਹਿਲੂ। ਫਿਰ ਦੂਸਰਾ ਪਹਿਲੂ ਸੀ ਧੂਰੀ ਵਾਲੀ ਰੈਲੀ ਦਾ। ਧੂਰੀ ਰੈਲੀ ਦੇ ਲਈ ਢੋਣ ਦੇ ਲਈ ਪੰਜਾਬ ਰੋਡਵੇਜ਼ ਦੀਆਂ ਬੱਸਾਂ ਲਾਈਆਂ, ਪਿੰਡਾਂ ਸ਼ਹਿਰਾਂ ਕਸਬਿਆਂ 'ਚ ਬੱਸਾਂ ਭੇਜੀਆਂ, ਪਰ ਲੋਕ ਆਪ ਮਹਾਰੇ ਚੜੇ ਨਹੀਂ। ਔਰ ਲੀਡਰਾਂ ਨੂੰ, ਇਹਨਾਂ ਦੇ ਲੀਡਰਾਂ ਨੂੰ ਜਿਹਨਾਂ ਦੀ ਜ਼ਿੰਮੇਵਾਰੀ ਲਾਈ ਸੀ ਪਾਰਟੀ ਪੱਧਰ ਤੇ, ਸਰਕਾਰ ਦੇ ਪੱਧਰ ਤੇ, ਉਹ ਕਹਿੰਦੇ ਜੀ ਹੁਣ ਲੋਕ ਸਾਡੇ ਕਿਤੇ ਚੜ੍ਹਦੇ ਨਹੀਂ। ਅੱਛਾ। ਫਿਰ ਕਹਿੰਦੇ ਜੀ ਐਂ ਕਰੋ ਕਿ ਪਿੰਡਾਂ 'ਚ ਕਰ ਦੋ ਕਿ ਮਨਰੇਗਾ ਕੱਟ ਦਾਂਗੇ, ਨਹੀਂ ਤਾਂ ਚੜਾਓ ਸਾਰਿਆਂ ਨੂੰ ਮਨਰੇਗਾ ਵਾਲਿਆਂ ਨੂੰ ਕਿ ਤੁਹਾਡੀ ਅੱਜ ਦਿਹਾੜੀ ਇੱਥੇ ਗਿਣੀ ਜਾਊਗੀ, ਕੋਈ ਨਾ ਚੜੋ। ਤਾਂ ਮਨਰੇਗਾ ਵਾਲੇ ਲੱਦ ਲਏ ਜੀ। ਦੂਜੇ ਕਹਿੰਦੇ ਸ਼ਹਿਰਾਂ ਕਸਬਿਆਂ ਦੇ ਚੌਂਕਾਂ 'ਚੋਂ ਲੇਬਰ ਲਾ ਚੱਕ ਲਓ, ਉਹਨਾਂ ਨੂੰ ਦਿਹਾੜੀ ਦੇ ਦਿਓ। ਠੀਕ ਹੈ। ਤੇ ਇਹ ਹੁਣ ਨਾ ਤਾਂ ਕੋਈ ਇਸ ਗੱਲ ਤੇ ਕੋਈ ਬੋਲਣ ਨੂੰ ਤਿਆਰ ਹੈ। ਹਾਂ, ਪਰ ਉਸ ਰੈਲੀ 'ਚ ਆਈ ਜਨਤਾ ਹੀ ਕਹਿੰਦੀ ਰਹੀ ਕਿ ਹਾਂ ਜੀ ਅਸੀਂ ਤਾਂ ਨਰੇਗਾ ਵਾਲੀ ਲੇਬਰ ਹੈ ਜੀ, ਅਸੀਂ ਨਰੇਗਾ ਵਾਲੇ ਮਜ਼ਦੂਰ ਹੈ ਜੀ, ਅਸੀਂ ਤਾਂ ਜੀ ਕੰਮ ਕਾਰ ਕਰਦੇ ਜੀ, ਦਿਹਾੜੀ ਦੀ ਸਾਨੂੰ ਤਾਂ ਕਹਿੰਦੇ ਜੀ ਅੱਜ ਚਲੋ ਜੀ ਤੁਹਾਡੇ ਲਈ। ਸੋ ਇਸ ਲਈ ਉਹ ਜਨਤਾ ਭਰ ਕੇ ਕੱਲ ਧੂਰੀ ਵਾਲੀ ਰੈਲੀ 'ਚ ਲਿਆਂਦੀ ਤੇ ਜਨਤਾ ਸ਼ਾਂਤ ਚਿੱਤ ਬੈਠੀ ਵੀ ਨਹੀਂ, ਕਿਉਂਕਿ ਹੁਣ ਨਾ ਤਾਂ ਸਮਰਥਕ ਸੀ, ਨਾ ਇਹ ਪਾਰਟੀ ਦੇ ਵਰਕਰ ਸੀ। ਸੋ ਇਸ ਲਈ ਉਹ ਕਹਿੰਦੇ ਜੀ ਭਗਵੰਤ ਮਾਨ ਬੋਲਦਾ ਸੀ ਤਾਂ ਅੱਧੇ ਉੱਠ ਕੇ ਚੱਲ ਗਏ, ਕੇਜਰੀਵਾਲ ਬੋਲਣ ਲੱਗਿਆ ਤਾਂ ਸਾਰੇ ਉੱਠ ਕੇ ਚੱਲ ਗਏ। ਸੋ ਇਸ ਲਈ ਇਹ ਉਹ ਧੱਕੇ ਨਾਲ ਬਿਠਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ। ਸੋ ਇਹ ਵੀ ਇੱਕ ਵਰਤਾਰਾ ਉੱਥੇ ਦੇਖਣ ਨੂੰ ਮਿਲਿਆ ਕਿ ਇਹ ਧੱਕਾਸ਼ਾਹੀ ਭਰਪਾਈ ਅਫਸਰਾਂ ਦੇ ਰਾਹੀਂ, ਅਧਿਕਾਰੀਆਂ ਦੇ ਰਾਹੀਂ ਜਾਂ ਆਪਣੇ ਵਰਕਰਾਂ ਦੇ ਰਾਹੀਂ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਪੰਜਾਬ ਦੀਆਂ ਬੱਸਾਂ ਲਾ ਕੇ ਰੈਲੀਆਂ, ਮੈਂ ਤਾਂ ਹੀ ਕਿਹਾ ਕਿ ਜੇਕਰ ਸਿਰਫ ਤੁਹਾਡੀ ਯਾਤਰਾ ਵਾਲਾ ਮਕਸਦ ਹੁੰਦਾ ਤਾਂ ਤੁਸੀਂ ਆਪ 2 ਗੱਡੀਆਂ 'ਚ ਆਉਂਦੇ, ਆ ਕੇ ਝੰਡੀ ਦੇ ਕੇ ਸ਼ਰਧਾਲੂਆਂ ਨੂੰ ਤੋਰ ਜਾਂਦੇ, ਫਿਰ ਤਾਂ ਲੱਗਦੀ ਸੇਵਾ ਭਾਵਨਾ। ਪਰ ਤੁਸੀਂ ਤਾਂ ਪ੍ਰਚਾਰ ਭਾਸ਼ਣ ਦਿੱਤੇ ਬਿਨਾਂ ਨੀਂਦ ਨਹੀਂ ਆਉਂਦੀ। ਬਿਲਕੁਲ ਸਹੀ ਹੈ। ਉਹਦੇ ਲਈ ਲੋਕ ਚਾਹੀਦੇ ਨੇ, ਲੋਕਾਂ ਤੋਂ ਬਿਨਾਂ ਤੁਹਾਨੂੰ ਭਾਸ਼ਣ ਦੇਣ ਦਾ ਸਵਾਦ ਨਹੀਂ ਆਉਂਦਾ। ਸੋ ਇਸ ਲਈ ਫਿਰ ਉਹਦੇ ਲਈ ਨਰੇਗਾ ਵਾਲੇ ਤੇ ਦਿਹਾੜੀ ਵਾਲੇ ਮਜ਼ਦੂਰਾਂ ਨੂੰ ਵੀ ਬੱਸਾਂ 'ਚ ਭਰ ਕੇ ਲਿਆਏ। ਤੇ ਕੱਲ ਪੰਜਾਬ ਦੀਆਂ ਬੱਸਾਂ ਉੱਥੇ ਲਾਉਣ ਦੇ ਕਾਰਨ ਆਮ ਲੋਕ ਜਿਹੜੇ ਧਾਰਮਿਕ ਤੌਰ ਦੇ ਉੱਤੇ ਕੱਲ ਜਾਣਾ ਚਾਹੁੰਦੇ ਸੀ, ਕੋਈ ਅੰਮ੍ਰਿਤਸਰ ਜਾਣਾ ਚਾਹੁੰਦਾ ਸੀ, ਕੋਈ ਗੁਰਦੁਆਰਾ ਬੇਰ ਸਾਹਿਬ ਜਾਣਾ ਚਾਹੁੰਦਾ ਸੀ, ਕੋਈ ਸੁਲਤਾਨਪੁਰ ਲੋਧੀ, ਹੋਰ ਧਾਰਮਿਕ ਸਥਾਨਾਂ ਤੇ ਜਾਣਾ ਚਾਹੁੰਦੇ ਸੀ, ਜਿਹੜੀਆਂ ਸੰਗਤਾਂ ਨੇ ਕਿਤੇ ਨਾ ਕਿਤੇ ਆਪਣੇ ਨੇੜਲੇ ਗੁਰੂ ਘਰਾਂ ਜਾਣ ਲਈ ਪਿੰਡਾਂ 'ਚੋਂ ਨਿਕਲੇ ਸੀ, ਬੱਸਾਂ ਹੀ ਨਹੀਂ ਯਾਤਰਾ ਮਿਲੀ ਜੀ, ਬੱਸਾਂ ਸਾਰੀਆਂ ਧੂਰੀ ਨੂੰ ਲੱਗੀਆਂ ਵੀ ਸੀ। ਸੋ ਇਸ ਕਾਰਨ ਵੀ ਕੱਲ ਲੋਕ ਪਰੇਸ਼ਾਨ ਹੋਏ। ਇਹ ਵੀ ਇੱਕ ਪੱਖ ਕੱਲ ਦੀ ਰੈਲੀ ਦਾ ਰਿਹਾ। ਆਪਣੀ ਗੱਲ ਕਰੀਏ ਸ਼ਰਮਾ ਜੀ ਵਿਧਾਨ ਸਭਾ ਦੀ, 1 ਸਾਲ ਦੇ ਵਿੱਚ 40 ਬੈਠਕਾਂ, 20 ਬੈਠਕਾਂ ਦੀ ਗੱਲ ਕਰਨ ਵਾਲੇ ਜਿਹੜੇ ਅੱਜ ਸੱਤਾ ਦੇ ਵਿੱਚ ਨੇ, ਕਹਿੰਦੇ ਹੁਣ ਵਿਧਾਨ ਸਭਾ ਦਾ ਇਜਲਾਸ ਵੀ ਸ਼ੁਰੂ ਹੋਣਾ, ਪਰ 2 ਰੋਜ਼ ਆ ਜੀ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ 2 ਰੋਜ਼ਾ ਇਜਲਾਸ ਮੁੱਖ ਮੰਤਰੀ ਸਾਹਿਬ ਵੱਲੋਂ ਸੱਦਿਆ ਗਿਆ, ਪਰ ਇਹ 2 ਰੋਜ਼ਾ ਨਹੀਂ ਹੈ। ਉਹਨਾਂ ਨੇ ਇਹੋ ਜਿਹੇ ਵਾਅਦੇ ਕੀਤੇ ਨੇ ਕਿ ਅਸੀਂ 10-10 ਦਿਨ ਦਾ ਵੀ ਇਜਲਾਸ ਬੁਲਾਵਾਂਗੇ, ਅਸੀਂ 8-8 ਦਿਨ ਦਾ ਇਜਲਾਸ ਵੀ ਬੁਲਾਵਾਂਗੇ, ਲੰਬੀ ਚਰਚਾ ਕਰਾਂਗੇ। ਸੋ ਉਸ ਅਨੁਸਾਰ ਇਹ ਇਜਲਾਸ ਕਾਫੀ ਵੱਡਾ ਲੱਗਦਾ ਮੈਨੂੰ। ਤੁਸੀਂ 2 ਦਿਨ ਥੋੜਾ ਜਿਹਾ ਮੈਨੂੰ ਲੱਗਦਾ ਜ਼ਿਆਦਾ ਗੱਲ ਕਰ ਰਹੇ ਹੋ। 1.5 ਦਿਨ ਦਾ ਇਜਲਾਸ ਹੈ ਪ੍ਰਵੀਨ। ਅੱਛਾ,
ਅੱਜ 2 ਵਜੇ ਤੋਂ ਬਾਅਦ ਤਾਂ ਸ਼ੁਰੂ ਹੋਣਾ ਜੀ। ਹੂੰ 2 ਵਜੇ ਤੋਂ ਬਾਅਦ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਕੇ 2:30 ਵਜੇ ਅਗਲੀ ਬੈਠਕ ਸ਼ੁਰੂ ਹੋਣੀ ਹੈ ਸਹੀ ਰੂਪ ਚ। ਜੀ ਤੇ 2:30 ਵਜੇ ਤੋਂ ਬਾਅਦ ਫਿਰ ਕਿੰਨੀ ਕੁ ਚਰਚਾ ਹੋਣੀ ਹੈ ਤੇ ਕਦੋਂ ਖਤਮ ਹੋਣਾ ਤੇ ਅਗਲਾ ਇੱਕੋ ਦਿਨ ਹੈ ਫਿਰ। ਤੋ ਹੂੰ ਇਸ ਲਈ ਇਹ ਸਪਸ਼ਟ ਹੈ ਜੀ ਕਿ ਇਹ ਕੋਈ ਉਹ ਨਹੀਂ ਹੈਗਾ ਕਿ ਹਾਂ ਤੁਸੀਂ ਜੇਕਰ ਇਸ ਨੂੰ ਕਹੋ ਕਿ ਹਾਂ ਇਹ 2 ਰੋਜ਼ਾ ਜਾਂ ਇਹ ਤਾਂ 2.5 ਰੋਜ਼ਾ ਇਜਲਾਸ ਹੈ ਸਿਰਫ। ਸੋ ਇਸ ਇਜਲਾਸ ਦੇ ਵਿੱਚੋਂ ਵੀ ਚਰਚਾਵਾਂ ਕੀ ਪੰਜਾਬ ਦੇ ਮਸਲਿਆਂ ਤੇ ਹੋਣਗੀਆਂ ਜਾਂ ਟਕਰਾਅ ਹੋਊਗਾ, ਇਹਨੂੰ ਲੈ ਕੇ ਕਾਫੀ ਅਹਿਮ ਪਹਿਲੂ ਹੈ। ਕਿਉਂਕਿ ਵੈਸੇ ਅੱਜ ਦੇ ਵਿੱਚ 5 ਬਿੱਲ ਆਉਣੇ ਤੈਅ ਨੇ ਇਸ 1.5 ਦਿਨ ਦੇ ਇਜਲਾਸ ਦੇ ਵਿੱਚ। 5 ਬਿੱਲਾਂ ਦਾ ਆਉਣਾ ਤੈਅ ਹੈ। ਜਿਵੇਂ ਪੰਜਾਬ ਗੁੱਡਸ ਐਂਡ ਸਰਵਿਸ ਸੋਧ ਬਿੱਲ ਹੈ ਜਿਹੜਾ ਉਹ ਆਉਣਾ, GST ਨਾਲ ਸੰਬੰਧਿਤ ਹੈ ਨਾ। ਪੰਜਾਬ ਵਿੱਤੀ ਜ਼ਿੰਮੇਵਾਰੀ ਤੇ ਬਜਟ ਪ੍ਰਬੰਧਨ ਸੋਧ ਬਿੱਲ ਹੈ ਜਿਹੜਾ ਉਹ ਆਉਣਾ। ਰਜਿਸਟ੍ਰੇਸ਼ਨ ਪੰਜਾਬ ਸੋਧ ਬਿੱਲ ਹੈ ਉਹ ਲਿਆਉਣਾ। ਜਾਇਦਾਦਾਂ ਦਾ ਤਬਾਦਲਾ ਸੋਧ ਬਿੱਲ ਹੈ ਉਹ ਲਿਆਉਣਾ। ਭਾਰਤੀ ਜਿਹੜਾ ਸਟੈਂਪ ਹੈ ਪੰਜਾਬ ਸੋਧ ਬਿੱਲ 2023 ਉਹ ਲਿਆਉਣਾ। ਸੋ ਇਹ 5 ਬਿੱਲ ਤਾਂ ਆਉਣੇ ਹੀ ਆਉਣੇ ਨੇ। ਪਰ ਇਸ ਤੋਂ ਬਿਨਾ ਪੰਜਾਬ ਸਰਕਾਰ ਨੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੇ ਜਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਆਪਣੇ ਨਾਲ ਸੰਬੰਧਿਤ MLA ਨੂੰ ਚਾਹ ਪਾਰਟੀ ਤੇ ਬੁਲਾਇਆ ਜੀ। ਤੇ ਉਸ ਚਾਹ ਪਾਰਟੀ ਵਾਲੀ ਬੈਠਕ ਦੇ ਵਿੱਚ ਉਹਨਾਂ ਨੂੰ ਸਮਝਾਇਆ ਕਿ ਸਵਾਲ ਕਿਵੇਂ ਕਰਨਾ ਹੈ, ਮੁੱਦਾ ਕਿਵੇਂ ਚੁੱਕਣਾ ਹੈ, ਕਿਹੜੀ ਗੱਲ ਕਰਨੀ ਹੈ, ਕਿਹੜੀ ਪਾਰਟੀ ਦੇ ਖਿਲਾਫ ਨਾ ਜਾਵੇ, ਸਰਕਾਰ ਦੇ ਖਿਲਾਫ ਨਾ ਜਾਵੇ। ਇਸ ਤਰ੍ਹਾਂ ਇਸ ਲਈ ਉਧਰੋਂ ਵੀ ਕੁਝ ਸਵਾਲ ਆਉਣੇ ਆ ਇਸ ਵਾਰ। ਉਹ ਬਨਾਵਟੀ ਰੂਪ ਚ ਵੀ ਸਵਾਲ ਆਉਣੇ ਆ ਨਾ, ਨਟੰਕੀ ਰੂਪ ਚ ਵੀ ਆਉਣੀਆਂ ਕੁਝ ਗੱਲਾਂ। ਪਰ ਮੁੱਖ ਮੰਤਰੀ ਸਾਹਿਬ ਨੇ ਆਪਣੀ ਤਕਰੀਰ ਤਿਆਰ ਕੀਤੀ ਹੋਈ ਔਰ ਇਹ ਤੈਅ ਕੀਤਾ ਪੰਜਾਬ ਦੀ ਸਰਕਾਰ ਨੇ ਕਿ ਅਸੀਂ ਹਮਲਾਵਰ ਰਹਿਣਾ। ਜੀ ਉਹਦੀਆਂ ਕੋਲ ਖਾਸੇ ਸਵਾਲ ਨੇ। ਠੀਕ ਹੈ। ਕੋਲ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ, ਆਏ ਦਿਨ ਵਾਪਰੀਆਂ ਘਟਨਾਵਾਂ ਨੂੰ ਲੈ ਕੇ, ਪਰਾਲੀ ਦੇ ਪ੍ਰਬੰਧਾਂ ਨੂੰ ਲੈ ਕੇ, ਆ ਸੈਸ਼ਨ ਦੀ ਸਮਾਂ ਹੱਦ ਨੂੰ ਲੈ ਕੇ, ਹੈ ਨਾ, ਫਿਰ ਲੋਨ ਦੀ ਕਿਸ਼ਤ ਵਿਆਜ ਦੇ ਮਾਮਲਿਆਂ ਨੂੰ ਲੈ ਕੇ, ਇਹ ਸਾਰੇ ਪਹਿਲੂ। ਫਿਰ ਹੁਣ ਕਿਸਾਨੀ ਧਰਨੇ ਨੂੰ ਲੈ ਕੇ ਉਹ ਪ੍ਰਤਾਪ ਬਾਜਵਾ ਤਾਂ ਕੱਲ ਦਾ ਖਾਸਾ ਗਰਮ ਠੰਡਾ ਹੋਈ ਜਾਂਦੇ ਆ ਕਿ ਹਾਂ ਜੀ ਇਹ ਏਦਾਂ ਕਰਤਾ ਜੀ ਇਹਨਾਂ ਨੇ, ਇਹ ਤਾਂ ਸੁਣਦੇ ਨੀ ਗੇ ਜੀ, ਇਹ ਤਾਂ ਪੁਲਿਸ ਰਾਜ ਬਣਾਤਾ ਜੀ। ਸੋ ਇਸ ਲਈ ਉੱਥੇ ਇਹਨਾਂ ਨੂੰ ਪਤਾ ਕਿ ਸਾਨੂੰ ਖਾਸੇ ਤਰ੍ਹਾਂ ਦੇ ਵਿਰੋਧਾਂ ਦਾ ਸਾਹਮਣਾ ਕਰਨਾ ਪੈਣਾ, ਟਕਰਾਅ ਹੋ ਸਕਦਾ ਆਪਸ ਦੇ ਵਿੱਚ। ਸੋ ਇਹ ਉਸ ਦੇ ਹਵਾਲੇ ਨਾਲ ਪੰਜਾਬ ਸਰਕਾਰ ਨੇ ਤੈਅ ਕੀਤਾ ਇਸ ਬਜਟ ਸੈਸ਼ਨ ਦੇ ਵਿੱਚ ਅਸੀਂ ਭਾਰੂ ਪੈਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਆਪਸ ਦੇ ਵਿੱਚ ਮਤਲਬ ਕਿ ਇਹਨਾਂ ਨੂੰ ਘੇਰਾਬੰਦੀ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਹ ਲੱਗੇ ਕਿ ਹਾਂ ਅਸੀਂ ਹਮਲਾਵਰ ਹੈਗੇ ਹਾਂ। ਸੋ ਪਰ ਇਹ ਕਿੱਥੋਂ ਤੱਕ ਉੱਥੇ ਸਹੀ ਹੁੰਦੇ ਨੇ, ਕਿਉਂਕਿ ਪੰਜਾਬ ਸਰਕਾਰ ਅੱਜ ਕਿਸਾਨੀ ਮਸਲੇ ਦੇ ਹਵਾਲੇ ਨਾਲ ਆਉਂਦੇ ਹੀ ਗੰਨੇ ਦੇ ਭਾਅ ਦੀ ਗੱਲ ਕਰ ਸਕਦੀ ਆ ਜੀ, ਤੇ ਉਹਦੇ ਨਾਲ ਇਹ ਦਿਖਾਉਣ ਦੀ ਕੋਸ਼ਿਸ਼ ਕਰੂਗੇ ਲਓ ਜੀ ਅਸੀਂ ਤਾਂ ਕਿਸਾਨੀ ਮਸਲਾ ਆਪਣੇ ਵੱਲੋਂ ਹੱਲ ਕਰਤਾ, ਹੁਣ ਕੇਂਦਰ ਬਾਕੀ ਦੇਖੇ ਹੈ ਨਾ। ਸੋ ਇਸ ਲਈ ਉਸ ਨਾਤੇ ਤੇ ਬਾਕੀ ਕੁਝ ਚੀਜ਼ਾਂ ਦੇ ਉੱਤੇ ਅੱਜ ਨਵੇਂ ਪੱਖ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ, ਨਵੇਂ ਅੰਦਾਜ਼ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਇਸ ਇਜਲਾਸ ਤੁਹਾਨੂੰ ਨਜ਼ਰ ਆ ਸਕਦੀ ਹੈ, ਜਿਹਦੇ ਲਈ ਬਕਾਇਦਾ ਟ੍ਰੇਨਿੰਗ ਕਰਕੇ ਆਏ ਨੇ, ਤਿਆਰੀ ਕਰਕੇ ਆਏ ਨੇ। ਸੋ ਕਿੰਨਾ ਕੁ ਰੰਗ ਚੜ੍ਹਦਾ ਜਾਂ ਨਹੀਂ ਚੜ੍ਹਦਾ ਇਹ ਤਾਂ ਸੈਸ਼ਨ ਦੱਸੂਗਾ ਜੀ। ਤੁਸੀਂ ਪਿਛਲੀ ਵਾਰੀ ਖਬਰਾਂ 'ਚ ਚਰਚਾ ਕੀਤੀ ਸੀ ਨਾ ਕਿ ਕਈ ਵਾਰੀ ਉਹ ਜਦੋਂ ਚਾਹ ਤੇ ਸੱਦਿਆ ਸੀਗਾ ਸਾਰਿਆਂ ਨੂੰ ਤੇ ਉਹ ਕਹਿੰਦੇ ਤੁਸੀਂ ਸਵਾਲ ਹੀ ਇਸ ਤਰੀਕੇ ਨਾਲ ਪੁੱਛ ਲੈਣੇ ਵੀ ਆਪਦੀ ਸਰਕਾਰ ਘਿਰ ਜਾਂਦੀ, ਸੱਤਾ 'ਚ ਹੋ ਕੇ ਤੁਸੀਂ ਵਿਰੋਧੀਆਂ ਵਾਲਾ ਕੰਮ ਨਾ ਕਰੋ, ਸਮਝਾਇਆ ਸੀਗਾ। ਉਹ ਵੈਸੇ ਵੀ ਜਿਹੜੇ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਨੇ ਪਹਿਲਾਂ ਵੀ ਟ੍ਰੇਨਿੰਗ ਲਵਾਈ ਸੀਗੀ, ਪਰ ਅਸਲ ਦੇ ਵਿੱਚ ਜਦੋਂ ਮੁੱਖ ਮੰਤਰੀ ਸਾਹਿਬ ਬੋਲਦੇ ਆ ਤੇ ਉਹਨਾਂ ਦਾ ਜਿਹੜਾ ਜ਼ੋਰ ਲੱਗਿਆ ਹੁੰਦਾ ਮੇਜ਼ ਥਾਪਣ ਤੇ ਲੱਗਿਆ ਹੁੰਦਾ, ਜਦੋਂ ਕੋਈ ਵਿਰੋਧੀ ਬੋਲਦਾ ਤੇ ਉਹਦਾ ਜ਼ੋਰ ਚੁੱਪ ਕਰਾਉਣ ਤੇ ਲੱਗਿਆ ਹੁੰਦਾ। ਕੁਛ ਕੁ ਵਿਧਾਇਕਾਂ ਨੂੰ ਛੱਡ ਕੇ ਮੈਨੂੰ ਨਹੀਂ ਲੱਗਦਾ ਕਿਸੇ ਸਾਰੇ ਵਿਧਾਇਕਾਂ ਨੇ ਹਲੇ ਆਪਦੇ ਹਲਕੇ ਦੀ ਗੱਲ ਵੀ ਵਿਧਾਨ ਸਭਾ 'ਚ ਰੱਖੀ ਹੋਊਗੀ 2 ਸਾਲਾਂ 'ਚ। ਨਹੀਂ ਰੱਖੀ ਪ੍ਰਵੀਨ ਜੀ, ਨਹੀਂ ਰੱਖੀ, ਔਰ ਉਹ ਬਿਨਾਂ ਪੁੱਛੇ ਰੱਖ ਵੀ ਨਹੀਂ ਸਕਦੇ। ਬਿਨਾਂ ਪੁੱਛੇ ਰੱਖ ਵੀ ਨਹੀਂ ਸਕਦੇ। ਜਾਂਦੇ ਜਾਂਦੇ ਗੱਲ ਕਰੀਏ ਦਿੱਲੀ ਦੀ, ਕੇਜਰੀਵਾਲ ਸਾਹਿਬ ਦੀ ਗੱਲ ਤਾਂ ਤੁਸੀਂ ਕੀਤੀ ਸੀਗੀ। ਦਿੱਲੀ ਦੇ ਵਿੱਚ ਹੁਣ ਜਲ ਬੋਰਡ ਦੇ ਵਿੱਚ 500 ਕਰੋੜ ਰੁਪਏ ਦੇ ਘੁਟਾਲੇ ਦੀ ਚਰਚਾ ਸ਼ਰਮਾ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਦਿੱਲੀ ਦਾ ਹੁਣ ਇੱਕ ਵਾਰ ਐਕਸਾਈਜ਼ ਪਾਲਿਸੀ ਵਾਲੀ ਤੋਂ ਬਾਅਦ, ਐਕਸਾਈਜ਼ ਵਿਭਾਗ ਦੇ ਹਵਾਲੇ ਨਾਲ ਉਸ ਘੁਟਾਲੇ ਤੋਂ ਬਾਅਦ ਹੁਣ ਦਿੱਲੀ ਜਲ ਬੋਰਡ ਦਾ ਇੱਕ ਘੁਟਾਲਾ ਚਰਚਾ 'ਚ ਹੈ। ਬੇਸ਼ੱਕ ਇਸ ਘੁਟਾਲੇ ਨੂੰ ਹਵਾ ਭਾਜਪਾ ਦੇ ਰਹੀ ਹੈ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਉੱਥੇ ਦੀ ਕਹਿ ਰਹੀ ਹੈ ਕਿ ਸਾਡੇ ਤੇ ਝੂਠੇ ਦੋਸ਼ ਮੜ ਰਹੇ ਨੇ, ਸਾਨੂੰ ਬਦਨਾਮ ਕਰ ਰਹੇ ਨੇ। ਪਰ ਇਹ ਅੱਜ ਦੀ ਤਰੀਕ ਦੇ ਵਿੱਚ ਵੱਡਾ ਮੁੱਦਾ ਦਿੱਲੀ ਦੇ ਹਵਾਲੇ ਨਾਲ ਉੱਭਰ ਕੇ ਆ ਰਿਹਾ ਕਿ ਦਿੱਲੀ ਜਲ ਬੋਰਡ ਦੇ ਹਵਾਲੇ ਨਾਲ ਇਹ ਕਿਹਾ ਜਾ ਰਿਹਾ ਕਿ ਉਹਦਾ ਵਿਸਤਾਰ ਕਰਨ ਲਈ, ਹੈ ਨਾ, ਜਾਂ ਜਲ ਬੋਰਡ ਦੇ ਵਿੱਚ ਉਸ ਨੂੰ ਅਪਗ੍ਰੇਡ ਕਰਨ ਦੇ ਲਈ ਜਿਹੜੇ ਮਤਲਬ ਕਿ ਤਜਵੀਜ਼ਾਂ ਸੀਗੀਆਂ, ਉਸ ਤਜਵੀਜ਼ਾਂ ਦੇ ਲਈ ਬਕਾਇਦਾ ਅੰਕਲਨ ਹੁੰਦਾ, ਪਹਿਲਾਂ ਉਹਦੀ ਪਮਾਇਸ਼ ਹੁੰਦੀ ਹੈ, ਪਹਿਲਾਂ ਉਹਦਾ ਬਜਟ ਤੈਅ ਹੁੰਦਾ ਹੈ। ਸੋ ਉਹ ਸਾਰਿਆਂ ਦੇ ਲਈ ਇੱਕ ਮਤਲਬ ਕਿ ਅਨੁਮਾਨਿਤ ਜਾਂ ਬਜਟ ਲਾਇਆ ਜਾਂਦਾ ਕਿ ਹਾਂ ਇੰਨੇ ਕੁ ਲੋੜ ਹੈ ਭਾਈ, ਹੈ ਨਾ। ਸੋ ਉਹਦੇ ਲਈ ਕਹਿੰਦੇ ਜਿਹੜੀ ਆਇਆ ਉਹ ਬਜਟ ਆਇਆ ਸੀ 1500 ਕਰੋੜ ਦਾ ਜੀ, ਪਰ ਕਹਿੰਦੇ ਜਦੋਂ ਇਹ ਕੰਮ ਅਲਾਟ ਕੀਤਾ ਜਲ ਬੋਰਡ ਦਾ ਤਾਂ ਇਹ ਬਜਟ ਚਲਾ ਗਿਆ 2000 ਕਰੋੜ 'ਚ। ਕਹਿੰਦੇ ਇੰਨਾ
ਮਤਲਬ 10 ਕਰੋੜ 20 ਕਰੋੜ 5 ਕਰੋੜ 2 ਕਰੋੜ 1 ਕਰੋੜ ਦਾ ਫਰਕ ਆ ਜਾਵੇ ਤਾਂ ਸਮਝ ਆਉਂਦਾ। ਕਹਿੰਦੇ 400 500 ਕਰੋੜ ਦਾ ਫਰਕ ਕਿਵੇਂ ਆ ਗਿਆ? 1500 ਕਰੋੜ ਦਾ ਮਤਲਬ ਕਿ ਅੰਦਾਜ਼ਾ ਸੀ ਕਿ ਇੰਨੇ ਕਰੋੜ ਦਾ ਤੁਸੀਂ ਅੰਦਾਜ਼ਾ ਲਾਇਆ ਸਾਰਿਆਂ ਤੋਂ ਲਿਆ ਜਿਨ੍ਹਾਂ ਤੋਂ, ਕਿਉਂਕਿ ਪਹਿਲਾਂ ਲੈ ਜਾਂਦੇ ਨਾ ਕਿ ਆਹ ਕੰਮ ਕਰਾਉਣਾ, ਉਹਦੀ ਰਿਪੋਰਟ ਲਈ ਜਾਂਦੀ ਹੈ। ਸੋ ਉਹ ਕਹਿੰਦੇ ਜੀ 1500 ਕਰੋੜ ਦੀ ਔਸਤ ਬਣੀ ਸੀ, ਤੇ ਪਰ ਜਦੋਂ ਅਲਾਟ ਕੀਤਾ ਕਹਿੰਦੇ 1938 ਕਰੋੜ। ਸੋ 438 ਕਰੋੜ ਸਿੱਧਾ ਵੱਧ। ਸੋ ਕਹਿੰਦੇ ਭਾਜਪਾ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਉੱਥੇ ਲੀਡਰਾਂ ਨੇ, ਤੇ ਉਹ ਕਹਿੰਦੇ ਜੀ ਸਾਨੂੰ ਲੱਗਦਾ ਕਿ 500 ਤੋਂ 600 ਕਰੋੜ ਦਾ ਸਿੱਧਾ ਘੁਟਾਲਾ ਤੇ ਇਹਦੀ ਜਾਂਚ ਹੋਵੇ ਜੀ। ਸੋ ਹੁਣ ਉਹ ਉਪ ਰਾਜਪਾਲ ਨੂੰ ਵੀ ਉੱਥੇ ਜੋ ਲਿਖ ਰਹੇ ਨੇ ਤੇ ਕੇਂਦਰੀ ਏਜੰਸੀਆਂ ਨੂੰ ਵੀ ਲਿਖ ਰਹੇ ਨੇ। ਹੋ ਸਕਦਾ ਜੀ ਹੁਣ ਇਸ ਮਾਮਲੇ 'ਚ ਵੀ ਬੇਸ਼ੱਕ ਅਰਵਿੰਦ ਕੇਜਰੀਵਾਲ ਨੇ ਪਹਿਲੇ ਦਿਨ ਤੋਂ ਇਹ ਫਾਰਮੂਲਾ ਅਪਣਾਇਆ ਕਿ ਮੁੱਖ ਮੰਤਰੀ ਮੈਂ ਪਰ ਵਿਭਾਗ ਕੋਈ ਨਹੀਂ। ਅੱਛਾ, ਮਤਲਬ ਇਹ ਪਹਿਲੀ ਤਰ੍ਹਾਂ ਦਾ ਮੁੱਖ ਮੰਤਰੀ ਹੈ ਕਿ ਮੈਂ ਕੰਮ ਕੋਈ ਨਹੀਂ ਕਰਨਾ ਜਾਂ ਮੈਂ ਵਿਭਾਗ ਕੋਈ ਨਹੀਂ ਰੱਖਣਾ। ਮਤਲਬ ਉਹਨੂੰ ਇਹ ਸੀਗਾ ਕਿ ਕੱਲ ਨੂੰ ਫਸਣਾ ਤਾਂ ਹੈ ਹੀ ਹੈ ਵਿਭਾਗਾਂ ਨੇ। ਮੈਂ ਕਹੂੰਗਾ ਜੀ ਮੇਰੇ ਨਾਲ ਤਾਂ ਵਿਭਾਗ ਹੀ ਨਹੀਂ। ਉਹ ਕਹਿੰਦੇ ਭਾਈ ਮੁੱਖ ਮੰਤਰੀ ਤਾਂ ਤੂੰ ਹੀ ਹੈ ਨਾ, ਤੇ ਤੇਰੇ ਹੁਕਮਾਂ ਤੋਂ ਬਿਨਾਂ ਤੇਰੇ ਨਿਰਦੇਸ਼ਾਂ ਤੋਂ ਬਿਨਾਂ ਤਾਂ ਕੋਈ ਗੱਲ ਪਾਸ ਹੀ ਨਹੀਂ ਹੁੰਦੀ ਜੀ। ਤੇ ਜੇ ਗੁਪਤ ਬੈਠਕਾਂ ਤੁਹਾਡੇ ਘਰੇ ਕਿਸੇ ਹੋਰ ਦੇ ਘਰੇ 'ਚ ਹੁੰਦੀਆਂ ਨੇ, ਉਹਦੀਆਂ ਚਰਚਾਵਾਂ ਬਾਹਰ ਆ ਕੇ ਮਸਲਾ ਬਣਦਾ ਹੈ। ਸੋ ਇਸ ਲਈ ਫਿਰ ਇਸ ਮਸਲੇ 'ਚ ਵੀ ਤੁਹਾਡਾ ਸਵਾਲ ਆਊਗਾ। ਸੋ ਇਸ ਲਈ ਹੁਣ ਜਲ ਬੋਰਡ ਦੇ ਹਵਾਲੇ ਨਾਲ ਇੱਕ ਪਾਸੇ ਤਾਂ ਕੇਜਰੀਵਾਲ ਹੋਰੀ ਮੁਰਦੇ ਘਿਰਦੇ ਨਜ਼ਰ ਆ ਨੇ। ਜੇਕਰ 400-500 ਕਰੋੜ ਦੇ ਘੁਟਾਲੇ ਦੀ ਸੱਚਮੁੱਚ ਕੋਈ ਹੈਗੀ ਚ ਗੱਲ ਤਾਂ ਇਹਦੀ ਚਰਚਾ ਬਾਹਰ ਆਉਣੀ ਹੈ ਤੇ ਇਹਦੇ ਉੱਤੇ ਦੁਬਾਰਾ ਸਮੀਖਿਆ ਸ਼ੁਰੂ ਹੋਣੀ ਹੈ, ਜਾਂਚ ਸ਼ੁਰੂ ਹੋ ਸਕਦੀ ਹੈ। ਦੂਸਰੇ ਪਾਸੇ ਅਹਿਮ ਪਹਿਲੂ ਇਹ ਆ ਕਿ ਕੁਝ ਠੇਕੇਦਾਰਾਂ ਨੇ ਜਲ ਬੋਰਡ ਨਾਲ ਸੰਬੰਧਿਤ ਕੰਮ ਕਰਨ ਵਾਲੇ ਠੇਕੇਦਾਰਾਂ ਨੇ ਹੜਤਾਲ ਕਰਤੀ ਜੀ ਗੱਲ। ਠੀਕ ਹੈ ਜੀ। ਉਹ ਕਹਿੰਦੇ ਸਾਡੀਆਂ ਬਕਾਇਆ ਰਾਸ਼ੀਆਂ ਖੜੀਆਂ ਕਿ ਤੁਸੀਂ ਲੜਨਾ ਲੜੀ ਜਾਓ ਜੋ ਮਰਜ਼ੀ, ਸਾਡੇ ਨਾਲ ਤਾਂ ਜਿਹੜਾ ਤੈਅ ਕੀਤਾ ਉਹ ਤਾਂ ਸਾਨੂੰ ਦਿਓ। ਤੇ ਉਹ ਕਹਿੰਦੇ ਜੀ ਉਹਨਾਂ ਨੇ ਕੰਮ ਰੋਕੂ ਹੜਤਾਲ ਦਾ ਅਸਰ ਜਲ ਸਪਲਾਈ ਤੇ ਪੈ ਸਕਦਾ। ਠੀਕ ਹੈ। ਸੋ ਅੱਜ ਔਰ ਕੱਲ ਜਾਂ ਆਉਣ ਵਾਲੇ ਦਿਨਾਂ 'ਚ ਜੇਕਰ ਦਿੱਲੀ 'ਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਜਾਵੇ, ਦਿੱਲੀ ਦੇ ਵਾਸੀ ਔਖੇ ਹੋ ਜਾਣ, ਤਾਂ ਇੱਕ ਨਵਾਂ ਪਹਿਲੂ ਹੈ ਤੇ ਉਹ ਲੋਕ ਨਾ ਕਿਤੇ ਸੜਕਾਂ ਤੇ ਆ ਜਾਣ। ਸੋ ਇਸ ਲਈ ਦੋ ਤਿਉਂ ਪਾਸਿਓਂ ਆਮ ਆਦਮੀ ਪਾਰਟੀ ਦੀ ਦਿੱਲੀ 'ਚ ਵੀ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ, ਔਰ ਕੇਜਰੀਵਾਲ ਹੋਰਾਂ ਲਈ ਇੱਕ ਨਵੇਂ ਘੁਟਾਲਾ ਜੇ ਸਾਹਮਣੇ ਆਉਂਦਾ ਤਾਂ ਉਹਨਾਂ ਦੇ ਲਈ ਇੱਕ ਨਵੀਂ ਮੁਸੀਬਤ ਸਾਹਮਣੇ ਆਉਂਦੀ ਹੈ। ਇਹਦੇ ਲਈ ਵੀ ਉਹਨਾਂ ਨੂੰ ਤਿਆਰ ਰਹਿਣਾ ਪੈਣਾ। ਜੀ ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।